दर्शकों ब्रेक तो बाद तुहाडा स्वागत है जी डॉक्टर साहब। हुण अज आपां अपने प्रोग्राम होर अगे वधांदे हां अगले इशू दे नाल। जी डॉक्टर साहब तुहाडे विचार जानना चाहांगे। देखो, भारत दुनिया का खौती सब तो वड्डा लोकतंत्र जमहूरीयत और उत्थे की चल रहा है, फ्रीडम ऑफ एक्सप्रैशन किवें कर्ब किया है और जिहदे बारे असीं ऑलरेडी उत्थों दे लोकां दे विचार दिते सी कि भी बहुतियां दा कहना है कि ये एमरजेंसी नालों भी बदतर है। एमरजेंसी घट्टो घट्ट एमरजेंसी लगाई तो हुई सी, कानूनी तौर पर सी कि भी ਜਿਹੜੇ ਸਿਵਲ ਲਿਬਰਟੀਜ਼ ਨੇ ਲੋਕਾਂ ਦੀਆਂ ਸਸਪੈਂਡ ਕਰ ਦਿੱਤੀਆਂ ਕਨਸਟੀਟਿਊਸ਼ਨਲੀ। ਇੱਥੇ ਅਨਐਲਾਨੀ ਐਮਰਜੈਂਸੀ ਹੈ ਔਰ ਵਰਸ ਦੈਨ ਦਾ ਐਮਰਜੈਂਸੀ ਹੈ ਔਰ ਉਸ ਦੀਆਂ ਕੁਛ ਨਾ ਕੁਛ ਉਦਾਹਰਨਾਂ ਕਿਵੇਂ ਚੱਲ ਰਿਹਾ ਹੈ ਜਾਂ ਯੂਪੀ ਦੇ ਵਿੱਚ ਖਾਸ ਤੌਰ ਤੇ ਔਰ ਬੀਜੇਪੀ ਰੂਲਡ ਸਟੇਟਾਂ 'ਚ ਕੀ ਚੱਲ ਰਿਹਾ। ਇੱਕ ਖਬਰ ਜਿਹੜੀ ਕਿ ਮੁੱਖ ਤੌਰ ਤੇ ਹੈ ਵੀ ਕਾਨਪੁਰ ਦੇ ਵਿੱਚ ਔਰ ਕਿ ਬਾਈ ਬੁਕਿੰਗ ਕਾਨਪੁਰ ਟ੍ਰੇਡਰਸ ਫॉर ਪੋਸਟਰਸ ਕ੍ਰਿਟਿਸਾਈਜ਼ਿੰਗ ਮੋਦੀ ਬੀਜੇਪੀ ਰਿਵੀਲਸ ਏ ਥਿਨ ਸਕਿਨ। ਹੁਣ ਲਗਭਗ 24 ਦੇ ਕਰੀਬ ਵਪਾਰੀ, ਕਿਉਂਕਿ ਜਦੋਂ ਇਹਨਾਂ ਨੇ ਡੀਮੋਨੇਟਾਈਜੇਸ਼ਨ ਨੋਟਬੰਦੀ ਕੀਤੀ ਜਾਂ GST ਲਾਗੂ ਕੀਤਾ ਤੇ ਕਾਮਨ ਬੰਦੇ ਫਾਰਮਰ ਤਾਂ ਪਹਿਲਾਂ ਹੀ ਆਤਮਘਾਤ ਕਰ ਰਹੇ ਸੀ, ਪਰ ਜਿਹੜੇ ਪਿਛਲੀ ਦੌਰ ਵੇਲੇ ਵਪਾਰੀ ਕਿਸਮ ਦੇ ਦੁਕਾਨਦਾਰ ਕਿਸਮ ਦੇ ਲੋਕ ਜਿਨ੍ਹਾਂ ਨੇ ਚੰਗੀ ਆਰਥਿਕ ਨੀਤੀ ਮਨਮੋਹਨ ਸਿੰਘ ਸਰਕਾਰ ਦਾ ਫਾਇਦਾ ਉਠਾਇਆ, ਉਹਨਾਂ ਦਾ ਵੀ ਬਿਲਕੁਲ ਥੱਲਾ ਲੱਗ ਗਿਆ। ਔਰ ਹੁਣ ਉਹੀ ਜ਼ਿਆਦਾ ਜਿਹੜੇ ਨੇ, ਕਿਉਂਕਿ ਇਹਨਾਂ ਦੀ ਸਪੋਰਟ ਬੈਕਬੋਨ ਵੀ ਬੀਜੇਪੀ ਦੀ ਉਹੀ ਰਹੇ ਨੇ ਕਿਸੇ ਸਟੇਜ ਤੇ, ਹੁਣ ਇਹਨਾਂ ਨੂੰ ਵੀ ਲੱਗਦਾ ਵੀ ਕੋਈ ਗੱਲ ਨਹੀਂ, ਅਸੀਂ ਬਾਕੀ ਖੇਤਰਾਂ 'ਚ ਵੀ ਆਪਣਾ ਵੋਟ ਬੈਂਕ ਬਣਾ ਲਿਆ। ਸੋ ਉੱਥੇ ਯੂਪੀ ਦੇ ਵਪਾਰੀਆਂ ਨੇ ਕੋਈ ਪੋਸਟਰ ਐਸੇ ਬਣਾਏ, ਉਹਦੇ 'ਚ ਉਹਨਾਂ ਨੇ ਲਿਖਿਆ ਕਿ ਵਟ ਡੂ ਨਾਰਥ ਕੋਰੀਅਨ ਡਿਕਟੇਟਰ ਕਿਮ ਜੋਂਗ ਅਨ ਐਂਡ ਪ੍ਰਾਈਮ ਮਿਨਿਸਟਰ ਮੋਦੀ ਹੈਵ ਇਨ ਕਾਮਨ। ਉਸ ਪੋਸਟਰਾਂ ਤੇ ਲਿਖਿਆ ਸੀ ਕਿ ਨਾਰਥ ਕੋਰੀਆ ਦੇ ਡਿਕਟੇਟਰ ਤੇ ਮੋਦੀ ਦੇ ਵਿੱਚ ਸਾਂਝਵਾੜੀ ਕਿਹੜੀ ਗੱਲ ਹੈ। ਐਬਸੋਲੂਟਲੀ ਨਥਿੰਗ ਐਟ ਆਲ। ਉਹਨੇ ਕਿਹਾ ਜੀ ਕੁਛ ਨਹੀਂ ਹੈ। ਲੇਕਿਨ 22 traders in Kanpur found out the hard way. On Thursday, they were booked for putting a poster which said that just as Kim Jong-un wanted to destroy the world, Modi wanted to destroy Indian business. The Korean leader wanted to do it with nuclear weapons, the Indian Prime Minister with demonetization. It turned out to be an explosive analogy, earning the traders a first information report filed by zealous Uttar Pradesh police, which charged them with wantonly giving provocation to someone intending or knowing that it is likely to cause riots. ਉਹਨਾਂ ਨੇ ਪੋਸਟਰ ਬਣਾਇਆ, ਉਹਨਾਂ ਨੇ ਕਿਹਾ ਜੀ ਨਾਰਥ ਕੋਰੀਆ ਦੇ ਡਿਕਟੇਟਰ ਮੋਦੀ 'ਚ ਕੀ ਫਰਕ ਆ, ਉਹ ਸੰਸਾਰ ਡਿਸਟਰੋਏ ਕਰ ਰਿਹਾ, ਉਹ ਇੰਡੀਆ ਦੀ ਇਕਨੋਮੀ ਡਿਸਟਰੋਏ ਕਰ ਰਿਹਾ, ਉਹ ਨਿਊਕਲੀਅਰ ਹਥਿਆਰਾਂ ਨਾਲ ਕਰਨਾ ਚਾਹੁੰਦਾ, ਮੋਦੀ ਨੇ ਨੋਟਬੰਦੀ ਨਾਲ ਕਰਤੀ। ਹੁਣ ਇਹਨੂੰ ਯੂਪੀ ਪੁਲਿਸ ਨੇ ਜਿਹੜਾ ਉਹਨਾਂ ਦੇ ਉੱਤੇ ਲਾ ਕੇ ਕਾਨੂੰਨ ਦੀ ਧਾਰਾ ਹੋਇਆ ਕਿਹਾ ਜੀ ਇਹ ਤਾਂ ਦੰਗੇ ਭੜਕਾਉਣਾ ਚਾਹੁੰਦੇ ਨੇ, ਉਹ ਦੰਗੇ ਭੜਕਾ ਕੇ ਹਿੰਸਾ ਕਰਨਾ ਚਾਹੁੰਦੇ ਨੇ ਔਰ ਉਹਦੇ ਥੱਲੇ ਉਹਨਾਂ ਨੇ ਉਹਨਾਂ ਨੂੰ FIR ਕਰਕੇ ਉਹਨਾਂ ਨੂੰ ਫੜ ਲਿਆ ਔਰ ਉਹਨਾਂ ਨੇ ਕਿਹਾ ਮੇਕਿੰਗ ਏ ਸਟੇਟਮੈਂਟ ਕੰਡਕਟਿੰਗ ਪਬਲਿਕ ਮਿਸਚੀਫ ਦ ਟ੍ਰੇਡਰਸ ਹੈਵ ਬੀਨ ਬੁਕਡ ਅੰਡਰ ਸੈਕਸ਼ਨ 153 which could land them in jail for 6 months even if no riot took place and under section 505 a non-bailable offence। ਉਹਨਾਂ ਦੇ ਉੱਤੇ ਉਹ ਦੋ ਧਾਰਾਵਾਂ, ਇੱਕ ਤਾਂ ਇੱਕ ਸੈਕਸ਼ਨ 153 ਔਰ 505 ਜਿਹਦੇ ਥੱਲੇ ਜ਼ਮਾਨਤ ਨਹੀਂ ਹੋ ਸਕਦੀ। ਇਹ ਹੈ ਉੱਥੇ ਫਰੀडम ਆਫ ਐਕਸਪ੍ਰੈਸ਼ਨ ਦਾ ਹਾਲ ਔਰ ਉਹਦੇ 'ਚ ਉਹਨਾਂ ਨੇ ਬਾਕੀ ਵੀ ਜੋਗੀ ਉੱਥੇ ਕੀ ਕਰ ਰਿਹਾ ਉਹਦਾ ਵੇਰਵਾ ਵੀ ਦਿੱਤਾ। ਮੈਂ ਇਸ ਵੇਰਵੇ 'ਚ ਹੁਣ ਨਹੀਂ ਜਾਵਾਂਗਾ। ਔਰ ਇੱਕ ਪਾਸੇ ਇਹ ਜਿਹੜੇ ਲੋਕ ਫਰੀडम ਆਫ ਐਕਸਪ੍ਰੈਸ਼ਨ ਨੇ ਉਹਨਾਂ ਦੇ ਨਾਲ ਇਹ ਹੋ ਰਿਹਾ ਔਰ ਸਭ ਤੋਂ ਜਿਹੜਾ ਅੱਜ ਵੀ ਇਨਫੇਮਸ ਜਿਹਨੂੰ ਕਹਿੰਦੇ ਨੇ ਦਾਦਰੀ ਲਿੰਚਿੰਗ, ਜਿੱਥੇ ਕਿ ਮੁਹੰਮਦ ਦੇ ਖਿਲਾਫ ਨੂੰ ਜਿਹੜਾ ਕਿ ਵਿਚਾਰੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਔਰ ਉਹਦਾ ਟੱਬਰ ਵੀ ਦੌੜਾ ਦਿੱਤਾ, ਉਹਨਾਂ ਦਾ ਹੀ ਕੇਸ ਰਜਿਸਟਰ ਕੀਤਾ। ਔਰ ਇਹ ਖਬਰ ਹੈ 15 Dadri lynching accused secure jobs with National Thermal Power Corporation Limited report ਕਿ ਵੀ ਜਿਨ੍ਹਾਂ ਨੇ ਉਹਦੀ ਮੁਹੰਮਦ ਦੇ ਖਿਲਾਫ ਦੀ ਲਿੰਚਿੰਗ ਕੀਤੀ ਸੀ, ਉਹਨੂੰ ਕੁੱਟ-ਕੁੱਟ ਕੇ ਮਾਰਿਆ ਸੀ, ਉਹਨਾਂ 15 ਜਿਹੜੇ ਉਹ ਮੁਜਰਮ ਸੀ ਜਿਹੜੇ ਜ਼ਮਾਨਤ ਤੇ ਬਾਹਰ ਆਏ ਹੋਏ ਨੇ, ਉਹਨਾਂ ਦੀਆਂ ਪਹਿਲਾਂ ਜ਼ਮਾਨਤਾਂ ਕਰਵਾਈਆਂ ਔਰ ਹੁਣ ਉਹਨਾਂ ਸਾਰਿਆਂ ਨੂੰ ਹੀ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਦੇ ਵਿੱਚ ਨੌਕਰੀਆਂ ਦਿੱਤੀਆਂ ਗਈਆਂ। ਇਹ ਹੈ ਵਡਿਆਣਾ। ਇੱਕ ਪਾਸੇ ਜਿਹੜੇ ਫਰੀडम ਆਫ ਐਕਸਪ੍ਰੈਸ਼ਨ ਹੈ ਉਹਨੂੰ ਕਰਬ ਕੀਤਾ ਜਾ ਰਿਹਾ ਔਰ ਦੂਸਰੇ ਪਾਸੇ ਜਿਹੜਾ 15 men accused of lynching Muhammad Akhlaq in Dadri in September 2015 have been granted contractual jobs with National Thermal Power Corporation ਔਰ ਉਹ ਜਿਹੜਾ ਭਾਰਤੀ ਜਨਤਾ ਪਾਰਟੀ ਦਾ MLA ਹੈ ਤੇਜਪਾਲ ਨਾਗਰ, ਉਹਨੇ ਉਹਨਾਂ ਨੂੰ ਮਿਲ ਕੇ ਜਿਹੜਾ ਨੇ ਜੌਬ ਦਵਾਏ ਨੇ ਔਰ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਕਿਹੜਾ ਕ੍ਰਾਈਮ ਹੈ ਜਿਹੜਾ ਇਹ ਨਹੀਂ ਕਰ ਰਹੇ
ਔਰ ਗੱਲ ਇੱਥੇ ਹੀ ਨਹੀਂ ਹੈ, ਜਿਹੜੀ ਉਹਨਾਂ ਦੀ ਨੀਤੀ ਹੈ RSS ਇੰਨੀ ਫਰਮਲੀ ਦੁਨੀਆ ਕੀ ਕਹਿੰਦੀ ਹੈ, ਬਾਹਰਲੇ ਮੀਡੀਆ 'ਚ ਕੀ ਛਪ ਰਿਹਾ, ਉਹਦੀ ਪਰਵਾਹ ਕੀਤੇ ਬਿਨਾਂ ਹੁਣ ਉਹਨਾਂ ਦਾ ਜਿਹੜਾ ਇੱਕ MLA UP ਦਾ, ਉਹਨੇ ਪਿਛਲੇ ਦਿਨਾਂ 'ਚ ਸ਼ਾਇਦ ਉਹਦਾ ਸੰਗੀਤ ਸੋਮ ਕੇ ਕੀ ਇੱਦਾਂ ਦਾ ਨਾਂ ਹੈ, ਸੋਮ ਸੰਗੀਤ, ਉਹਨੇ ਇਹ ਕਿਹਾ, ਉਹ ਇੱਕ ਥਾਂ ਦੇ ਉੱਤੇ ਉਦਘਾਟਨ ਕਰਨ ਕੋਈ ਆਇਆ, ਉਹਨੇ ਕਿਹਾ ਜੀ ਇਹ ਤਾਜ ਮਹਿਲ ਦਾ ਬੜਾ ਰੌਲਾ ਪਾ ਰਹੇ ਨੇ, ਇਹ ਤਾਂ ਗਦਾਰਾਂ ਨੇ ਬਣਾਇਆ ਸੀ ਔਰ ਗਦਾਰਾਂ ਦੀ ਬਣੀ ਚੀਜ਼ ਤਾਂ ਸਾਡੇ ਇਹ ਭਾਰਤੀ ਸੱਭਿਅਤਾ ਦੇ ਮੱਥੇ ਦੇ ਉੱਤੇ ਕਲੰਕ ਹੈ ਜੀ, ਔਰ ਇਹਨੂੰ ਜਿਹੜਾ ਇਹਦੀ ਕੀ ਅਹਿਮੀਅਤ ਹੈ, ਅਸੀਂ ਇਹਨੂੰ ਤਾਂ ਹੀ ਇਹਨੂੰ ਬਾਹਰ ਕਰ ਦਿੱਤਾ ਸਾਰੇ ਬ੍ਰੋਸ਼ਰ 'ਚੋਂ। ਔਰ ਉਹਨੇ ਕਿਹਾ ਵੀ ਇਹ ਬਿਲਕੁਲ, ਔਰ ਉਹਦੇ ਉੱਤੇ ਅੱਜ ਸਾਰੀਆਂ ਖਬਰਾਂ ਹੀ ਨੇ, ਅਸੀਂ ਆਲਰੇਡੀ ਇਹਨੂੰ ਡਿਸਕਸ ਕੀਤਾ ਹੋਇਆ, ਪਰ ਮੈਂ ਉਹਦੇ ਵੇਰਵੇ 'ਚ ਨਹੀਂ ਜਾਣਾ ਚਾਹੁੰਦਾ। ਪਰ ਉਹਦੇ 'ਚੋਂ ਫਿਰ ਦਿਲਚਸਪ ਡਿਬੇਟ ਜਿਹੜੇ ਲੋਕ ਉਹਨਾਂ ਦੇ ਨਾਲ ਵਿਅੰਗ ਦੇ ਅੰਦਾਜ਼ 'ਚ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਭਾਈ ਤੁਸੀਂ ਕਿਹੜੇ ਜ਼ਮਾਨੇ 'ਚ ਰਹਿ ਰਹੇ ਹੋ, ਤੁਸੀਂ ਦੱਸੋ ਤੁਹਾਡਾ ਓਰੀਜਨਲ ਕੀ ਹੈ। ਔਰ ਉਹਨਾਂ 'ਚ ਇੱਕ BBC ਦਾ ਪੱਤਰਕਾਰ ਪ੍ਰਿਯਦਰਸ਼ਨ, ਜ਼ਾਹਰ ਹੈ ਕਿ ਹਿੰਦੂ ਸੱਜਣੀ ਨੇ, ਔਰ ਉਹਨਾਂ ਨੇ ਸੰਗੀਤ ਸੋਮ ਉਹਦਾ ਨਾਂ, ਉਹਨੇ ਕਿਹਾ ਜੀ ਵੀ ਜੇ ਅਸੀਂ ਮੰਨ ਵੀ ਲਈਏ ਕਿ ਵੀ ਇਹ ਗਦਾਰਾਂ ਨੇ ਬਣਾਇਆ ਤਾਜ ਮਹਿਲ, ਫਿਰ ਅਸੀਂ ਹੁਣ ਦੇਖੀਏ ਕਿ ਅਸੀਂ ਆਪਣੇ ਇਤਿਹਾਸ 'ਚੋਂ ਜਾਂ ਆਪਣੇ ਆਲੇ ਦੁਆਲੇ 'ਚੋਂ ਕਿਹੜੀ ਚੀਜ਼ ਜਿਹੜੀ ਗਦਾਰਾਂ ਦੀ ਆ ਉਹਨੂੰ ਅਸੀਂ ਬਾਹਰ ਕੱਢਾਂਗੇ। ਫਿਰ ਉਹਨਾਂ ਨੇ ਕਿਹਾ ਵੀ ਪਹਿਲਾਂ ਤਾਂ ਕੁਰਤਾ ਪਜਾਮਾ ਪਾਣਾ ਛੱਡਣਾ ਚਾਹੀਦਾ ਸੰਗੀਤ ਸੋਮ ਨੂੰ, ਕਿਉਂਕਿ ਇਹ ਵੀ ਉਹਨਾਂ ਦੀ ਤਹਿਜ਼ੀਬ 'ਚੋਂ ਆਇਆ, ਅਰਬਾਂ ਦੀ ਔਰ ਮੁਸਲਮਾਨਾਂ ਦੀ, ਜਿਨ੍ਹਾਂ ਨੂੰ ਇਹ ਗਦਾਰ ਕਹਿੰਦੇ ਨੇ। ਉਹਨਾਂ ਨੇ ਕਿਹਾ ਜੀ ਕੁਰਤਾ ਪਜਾਮਾ, ਕਿਉਂਕਿ ਜਿਹੜੀ ਸਿਲਾਈ ਕਰਨੀ ਸੀ ਕੱਪੜਿਆਂ ਦੀ ਇਹ ਉਹਨਾਂ ਦੀ ਤਹਿਜ਼ੀਬ 'ਚੋਂ ਸੀ। ਇੱਥੇ ਤਾਂ ਉਹੀ ਧੋਤੀ ਲਪੇਟੀ ਹੁੰਦੀ ਸੀ, ਉਹਨੂੰ ਤਾਂ ਕੋਈ ਸਿਲਾਈ ਜਾਂ ਕੋਈ ਕੁਰਤਾ ਪਜਾਮਾ ਜਾਂ ਕੋਈ ਹੈ ਹੀ ਨਹੀਂ ਸੀ, ਸਾੜੀ ਸੀ ਜਾਂ ਧੋਤੀ ਸੀ। ਸੋ ਜ਼ਾਹਰ ਹੈ ਵੀ ਸਿਲਾਈ ਜਾਂ ਦੂਜੀ ਤਰਪਾਈ ਜਾਂ ਦੂਜੀ ਤਾਂ ਬਾਅਦ ਦੀ ਗੱਲ ਹੈ, ਉਹ ਅਣਧੋਤਿਆ ਹੀ ਜਿਹੜਾ ਉਸ ਕਿਸਮ ਦਾ ਸੀ। ਉਹਨੇ ਕਿਹਾ ਜੀ ਪਹਿਲਾਂ ਤਾਂ ਇਹ ਕੁਰਤਾ ਪਜਾਮਾ ਛੱਡੋ। ਫਿਰ ਉਹਨਾਂ ਨੇ ਕਿਹਾ ਵੀ ਇਕੱਲੇ ਮੁਸਲਮਾਨ ਜਾਂ ਇਹ ਤਾਂ ਨਹੀਂ ਗਦਾਰ, ਚੀਨ ਵੀ ਹੈ, ਚਾਹ ਪੀਣੀ ਛੱਡੋ, ਵੀ ਤੁਹਾਡਾ ਤਾਂ ਪ੍ਰਾਈਮ ਮਿਨਿਸਟਰ ਚਾਹ ਵੇਚਦਾ ਹੈ, ਚਾਹ ਚੀਨ ਤੋਂ ਆਈ ਹੈ, ਵੀ ਚਾਹ ਦਾ ਕੀ ਕਰੋਗੇ, ਵੀ ਉਹ ਚੀਨੀਆਂ ਦੀ ਦੇਣ ਹੈ ਜਿਹੜੇ ਤੁਹਾਡੇ ਸਭ ਤੋਂ ਵੱਡੇ, ਉਹਨਾਂ ਨੇ ਤਾਂ ਸਾਡਾ ਇਲਾਕਾ ਵੀ ਮੱਲਿਆ ਹੋਇਆ, ਇਹਨੂੰ ਵੀ ਛੱਡੋ। ਫਿਰ ਉਹਨਾਂ ਨੇ ਕਿਹਾ ਕਿ ਦੇਖੋ ਹੁਣ ਤੁਹਾਡੀਆਂ ਪਾਰਟੀਆਂ, ਫਿਰ ਤੁਹਾਨੂੰ ਸਮੋਸਾ ਤੇ ਗੁਲਾਬ ਜਾਮਣ ਵੀ ਛੱਡਣਾ ਪੈਣਾ, ਇਹ ਵੀ ਤੁਹਾਡਾ ਨਹੀਂ, ਇਹ ਵੀ ਉਹਨਾਂ ਇਲਾਕਿਆਂ 'ਚੋਂ ਆਏ ਨੇ ਜਿੱਥੋਂ ਮੁਸਲਮਾਨ ਆਏ, ਔਰ ਹੋਰ ਵੀ ਬਹੁਤ ਸਾਰੇ ਜਿਹੜੇ ਤੁਹਾਡੀ ਖੁਰਾਕ 'ਚ ਨੇ, ਉਹ ਕੋਈ ਈਰਾਨ 'ਚੋਂ, ਕੋਈ ਫਾਰਸ 'ਚੋਂ, ਕੋਈ ਵੈਸਟ ਏਸ਼ੀਆ 'ਚੋਂ ਆਇਆ, ਫੁੱਲ ਫਲ ਬਹੁਤ ਸਾਰੀਆਂ ਜਿਹੜੀਆਂ ਸ਼ਾਕ ਸਬਜ਼ੀਆਂ ਨੇ ਉਹ ਵੀ ਉਹਨਾਂ ਦੀ ਦੇਣ। ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਫਿਰ ਕੱਲਾ ਮੁਗਲਾਂ ਨੂੰ ਤਾਂ ਨਹੀਂ ਗਦਾਰ, ਅੰਗਰੇਜ਼ਾਂ ਦਾ ਵੀ ਦੇਖ ਲਓ। ਹੁਣ ਅੰਗਰੇਜ਼ਾਂ ਦੇ ਥੱਲੇ ਜੇ ਤੁਸੀਂ, ਚੀਨ ਪਾਕਿਸਤਾਨ ਤਾਂ ਹੈ ਹੀ ਨੇ, 200 ਸਾਲ ਉਹਨਾਂ ਨੇ ਤੁਹਾਡੇ ਤੇ ਰਾਜ ਕੀਤਾ, ਵੀ ਗਾਂਧੀ ਨੇ ਤਾਂ ਉਹਨਾਂ ਦੇ ਪੁਰਾਣੇ ਕੱਪੜੇ ਵੀ ਜਿਹੜੇ ਨੇ ਫੈਕਟਰੀਆਂ ਦੇ ਉਹਨਾਂ ਦਾ ਵੀ ਬਾਈਕਾਟ ਕੀਤਾ ਸੀ, ਤੇ ਤੁਸੀਂ ਇਹ ਅੰਗਰੇਜ਼ਾਂ ਦਾ ਜਿਹੜਾ ਸਭ ਕੁਝ ਛੱਡੋ, ਔਰ ਉਹਦੇ 'ਚ ਜਿਹੜਾ ਇਹ ਸਾਰੇ ਦਾ ਹੁਣ ਤੁਸੀਂ ਬਰੁਸ਼ ਤੇ ਟੁੱਥਪੇਸਟ ਕਰਦੇ ਹੋ, ਇਹ ਵੀ ਛੱਡੋ, ਔਰ ਇਹਦੇ ਥਾਂ ਤੇ ਕਰੰਜ ਤੇ ਨਿੰਮ ਦੀ ਦਾਤਨ ਕਰਿਆ ਕਰੋ। ਫਿਰ ਸਾਬਣ ਛੱਡੋ, ਸਾਬਣ ਵੀ ਇਹਨਾਂ ਨੇ ਹੀ ਬਣਾਇਆ, ਤੁਸੀਂ ਮਿੱਟੀ ਨਾਲ ਨਹਾਇਆ ਕਰੋ, ਮਿੱਟੀ ਮੜੋ ਜਿਹੜੀ ਤੁਹਾਡੀ ਸੀ ਦੇਸ਼ ਦੀ, ਜਿਹਦੇ ਨਾਲ ਤੁਸੀਂ ਨਹਾਉਂਦੇ ਸੀ। ਤੇ ਚਾਹ ਦੀ ਜਗ੍ਹਾ ਦੁੱਧ ਪੀਓ, ਪਰ ਦੁੱਧ ਦਾ ਵੀ ਖਿਆਲ ਰੱਖਣਾ ਵੀ ਇਹ ਜਰਸੀ ਗਾਵਾਂ ਜਾਂ ਦੂਜੀਆਂ ਦੇਸੀ ਗਾਵਾਂ ਲੱਭੋ। 1 ਮਿਲੀਅਨ 300 ਮਿਲੀਅਨ ਨੂੰ ਦੇਸੀ ਗਾਵਾਂ, ਇਹਨਾਂ ਦੀਆਂ ਫੰਡਰ ਜਿਹੜੀਆਂ ਬਹੁਤੀਆਂ ਉਹ ਦੁੱਧ ਪਿਉਣਗੀਆਂ। ਉਹਨਾਂ ਨੇ ਕਿਹਾ ਜੀ ਇਹ ਕਰੋ। ਫਿਰ ਉਹਨਾਂ ਨੇ ਕਿਹਾ ਵੀ ਦੇਖਣਾ ਬਾਹਰ ਕਾਰ ਜਾਂ ਰਿਕਸ਼ੇ ਜਾਂ ਦੂਜੇ ਨਾ ਬੈਲ ਗੱਡੀ ਦਾ ਨਿਕਲਣਾ ਜੀ, ਕਿਉਂਕਿ ਸਾਰਾ ਸਾਈਕਲ ਦਾ ਚੱਕਾ, ਕਾਰ, ਦੂਜੇ ਤੀਜੇ ਉਹਨਾਂ ਦੀ ਦੇਣ ਹੈ, ਜਿਨ੍ਹਾਂ ਨੂੰ ਤੁਸੀਂ ਗਦਾਰ ਕਹਿ ਰਹੇ ਹੋ। ਤੁਸੀਂ ਜਰਾ ਫਿਰ ਬੈਲ ਗੱਡੀਆਂ ਤੇ ਆ ਜਾਓ। ਫਿਰ ਉਹਨਾਂ ਨੇ ਕਿਹਾ ਵੀ ਜਾਓਗੇ ਕਿੱਥੇ, ਮੋਦੀ ਕਿੱਥੋਂ ਬੈਠ ਕੇ ਰਾਜ ਕਰ ਰਿਹਾ, ਤਿਰੰਗਾ ਉਹ ਲਾਲ ਕਿਲੇ ਤੋਂ ਬੋਲਦਾ, ਉਹ ਲਾਲ ਕਿਲਾ ਵੀ ਗਦਾਰਾਂ ਦਾ ਬਣਾਇਆ ਹੋਇਆ, ਉਹ ਤੋਂ ਵੀ ਦੂਰ। ਪਾਰਲੀਮੈਂਟ ਤੁਹਾਡੀ ਜਿਸ ਸੰਸਦ ਭਵਨ 'ਚ ਬੈਠਦੇ ਹੋ, ਉਹ ਜਿਹੜਾ ਉਹ ਬਣਾਇਆ ਹੀ ਉਹਨਾਂ ਦਾ ਹੋਇਆ। ਵੈਸੇ ਉਹਨਾਂ ਨੂੰ ਇਹ ਨਹੀਂ ਨਾ ਕਿਹਾ ਕਿ ਵੀ ਜ਼ਮੀਨ ਸਿੱਖਾਂ ਦੀ ਹੈ ਕਿ ਵੀ ਜਿਹੜਾ ਰਾਇਸੀਨਾ ਪਿੰਡ ਦੀ ਗੁਰਦੁਆਰਿਆਂ ਦੀ ਸੀਸਗੰਜ ਬੰਗਲਾ ਸਾਹਿਬ ਦੀ ਜ਼ਮੀਨ ਤਾਂ ਹੀ ਸਾਰਾ ਰਾਸ਼ਟਰਪਤੀ ਭਵਨ ਔਰ ਪਾਰਲੀਮੈਂਟ ਹਾਊਸ ਬਣਿਆ। ਫਿਰ ਉਹਨਾਂ ਨੇ ਕਿਹਾ ਵੀ ਇਹ ਤੁਸੀਂ ਸੜਕ ਕਿਹੜੀ ਤੇ ਜਾਣਾ ਹੈ, ਜਿਹੜੀ ਉਹ ਵੀ ਇੱਕ ਗਦਾਰ ਅਫਗਾਨ ਨੇ ਬਣਾਈ ਹੋਈ ਹੈ, ਸ਼ੇਰਸ਼ਾਹ ਸੂਰੀ ਮਾਰਗ, ਜਿਹਨੂੰ ਅੰਗਰੇਜ਼ਾਂ ਨੇ GT ਰੋਡ ਕਿਹਾ ਸੀ। ਔਰ ਫਿਰ ਉਹਨਾਂ ਨੇ ਕਿਹਾ ਵੀ ਹੁਣ ਤੁਸੀਂ ਆਪਣੇ ਆਪ ਨੂੰ ਹਿੰਦੂ ਵੀ ਨਾ ਕਹੋ, ਕਿਉਂਕਿ ਇਹ ਸ਼ਬਦ ਵੀ ਤੁਹਾਨੂੰ ਬਾਹਰਲਿਆਂ ਨੇ ਦਿੱਤਾ ਹੈ। ਤੁਸੀਂ ਤਾਂ ਕੋਈ ਵੈਸ਼ਨਵ ਸੀ, ਕੋਈ ਸ਼ੈਵ ਸੀ, ਕੋਈ ਇੱਕ ਹਿੰਦੂ ਰਾਈਟਰ ਹੀ ਕਹਿ ਰਹੇ ਕਿ ਵੀ ਇਹ ਤੁਸੀਂ ਹੁਣ ਇਹ ਸ਼ਬਦ ਦਾ ਵੀ ਖਹਿੜਾ ਛੱਡੋ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਤੁਹਾਨੂੰ ਜਿਹੜਾ ਇਹ ਨਾਂ ਜਿਹੜਾ ਤੇਰਾ ਸੰਗੀਤ ਤੇ ਸੋਮ ਸੰਗੀਤ, ਫਿਰ ਤੁਹਾਨੂੰ ਤਾਨਸੇਨ ਵੀ ਛੱਡਣਾ ਪਏਗਾ ਜਿਹਨੇ ਸਾਰਾ ਸੰਗੀਤ ਦਿੱਤਾ। ਔਰ ਫਿਰ ਉਹਨੇ ਕਿਹਾ ਜੀ ਤੁਲਸੀਦਾਸ ਦੀ ਰਾਮਚਰਿਤ ਮਾਨਸ ਦਾ ਕੀ ਕਰੋਗੇ, ਬਿਲਕੁਲ, ਕਿਉਂਕਿ ਉਹਨੇ ਰੱਬ ਦੇ ਲਈ ਨਾਂ ਗਰੀਬ ਨਿਵਾਸ ਦਿੱਤਾ ਹੈ। ਗਰੀਬ ਨਿਵਾਸ ਤਾਂ ਫਾਰਸੀ ਚੋਂ ਆਇਆ, ਤੁਹਾਡਾ ਸ਼ਬਦ ਤਾਂ ਦਰਿਦਰ ਨਾਰਾਇਣ ਹੈ। ਫਿਰ ਤੁਸੀਂ ਹੁਣ ਤੁਲਸੀ ਰਾਮਾਇਣ ਨੂੰ ਵੀ ਬਦਲੋ ਕਿ ਵੀ ਉਹਦੇ ਚ ਗਰੀਬ ਨਿਵਾਸ ਪਰਸ਼ੀਅਨ ਵਰਡ ਕਿਵੇਂ ਆ ਗਿਆ।
ਉਹਨਾਂ ਨੇ ਫਿਰ ਇਹ ਕਿਹਾ ਕਿ ਵੀ ਫਿਰ ਪ੍ਰੇਮ ਚੰਦ ਦਾ ਕੀ ਕਰੋਗੇ, ਜਿਹਦੀਆਂ ਕਹਾਣੀਆਂ 4 ਚੁਫੇਰੇ ਜਿਹੜਾ ਉਹ ਉਰਦੂ ਆਇਆ ਹੋਇਆ ਔਰ ਉਰਦੂ ਜ਼ਬਾਨ ਵੀ ਉਹਨਾਂ ਨੇ ਦਿੱਤੀ, ਉਹਦੇ ਚ ਅਮੀਰ ਖੁਸਰੋ ਵੀ ਹੈ ਔਰ ਐਨਰਿਚ ਦਾਦਰੀ ਜਿਹੜਾ ਉਸ ਨੂੰ ਜਿਹੜਾ ਠੁਮਰੀ ਤਬਲਾ ਸਾਰੇ ਜਿਹੜੀਆਂ ਸੰਗੀਤ ਦੀਆਂ ਫਾਰਮਸ ਨੇ ਉਹਨਾਂ ਚੋਂ ਆਈਆਂ। ਫਿਰ ਉਹਨੇ ਕਿਹਾ ਜੀ ਮੁਗਲੇ ਆਜ਼ਮ ਤੇ ਪਾਕੀਜ਼ਾ ਵਰਗੀਆਂ ਫਿਲਮਾਂ ਇਹ ਵੀ ਸਾਰਾ ਉਸ ਨਾਲ ਹੀ ਜੁੜਿਆ। ਫਿਰ ਉਹਨੇ ਕਿਹਾ ਵੀ ਜਿਹੜਾ ਤੁਹਾਡਾ ਬੜਾ ਵੱਡਾ ਰਾਈਟਰ ਰਾਮ ਵਿਲਾਸ ਸ਼ਰਮਾ ਹੋਇਆ, ਉਹਨੇ ਕਿਹਾ ਵੀ 3 ਚੀਜ਼ਾਂ ਨੇ ਜਿਹੜੀਆਂ ਮਿਡਲ ਏਜਿਸ ਨੂੰ ਬਿਆਨਦੀਆਂ ਨੇ, ਤੁਲਸੀ, ਤਾਨਸੇਨ ਤੇ ਤਾਜ ਮਹਿਲ ਤੱਤੇ ਦੇ ਨਾਲ, ਕਿ ਭਾਈ ਇਹ 3 ਚੀਜ਼ਾਂ। ਉਹਨੇ ਕਿਹਾ ਜੀ 2 ਤਾਂ ਅਸੀਂ ਬਾਹਰ ਕੱਢਤੀਆਂ, ਤਾਜ ਮਹਿਲ ਵੀ ਬਾਹਰ ਕੱਢਤਾ ਤੇ ਤਾਨਸੇਨ ਵੀ ਕੱਢਤਾ, ਤੇ ਹੁਣ ਤੁਲਸੀ ਨੇ ਗਰੀਬ ਨਵਾਜ਼ ਗਿਆ, ਤੁਲਸੀ ਵੀ ਬਾਹਰ ਹੋ ਗਿਆ, ਹੁਣ ਤੁਹਾਡਾ ਬਾਕੀ ਕਿਹੜਾ ਇਤਿਹਾਸ ਬਚਿਆ। ਸੋ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਦੁਨੀਆ ਅੱਜ ਜਿੱਥੇ ਕੱਟੜਵਾਦ ਦੇ ਖਿਲਾਫ ਔਰ ਇਸ ਕਿਸਮ ਦੀਆਂ ਦੇ ਜਿਹੜੀਆਂ ਰੁਚੀਆਂ ਨੇ ਉਹਨਾਂ ਦੇ ਖਿਲਾਫ ਲੜ ਰਹੀ ਹੈ, ਤੁਸੀਂ ਕਿਹੜੇ ਪਾਸੇ ਧੱਕ ਕੇ ਇਸ ਦੇਸ਼ ਨੂੰ ਲਿਜਾ ਰਹੇ ਹੋ ਔਰ ਤੁਸੀਂ ਕਿਹੜੀ ਸੇਵਾ ਤਹਿਜ਼ੀਬ ਦੀ ਕਰ ਰਹੇ ਹੋ। ਸੋ ਮੈਨੂੰ ਇਹ ਦਿਲਚਸਪ ਆਰਟੀਕਲ ਲੱਗਾ ਕਮਿੰਗ ਫਰੋਮ ਏ ਹਿੰਦੂ ਜੈਂਟਲਮੈਨ ਕਿ ਜਿਹੜਾ ਉਹਨਾਂ ਨੂੰ ਚੈਲੰਜ ਕਰ ਰਿਹਾ ਕਿ ਭਾਈ ਤੁਸੀਂ ਫਿਰ ਦੱਸੋ ਵੀ ਤੁਹਾਡਾ ਕੀ ਰਹਿ ਗਿਆ, ਧੋਤੀ ਰਹਿ ਗਈ ਤੇ ਸਾੜੀ ਰਹਿ ਗਈ, ਹਾਂ, ਤੇ ਬੈਲ ਗੱਡੀ ਰਹਿ ਗਈ ਜੀ, ਤੇ ਬਾਕੀ ਹੁਣ ਕੀ ਰਹਿ ਗਿਆ? ਕੁਝ ਵੀ ਨਹੀਂ ਰਹਿ ਗਿਆ ਉਹਨਾਂ ਦੇ ਪੱਲੇ। ਜੀ ਡਾਕਟਰ ਸਾਹਿਬ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਆਪਾਂ ਫਿਰ ਦੁਬਾਰਾ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਗੁਜ਼ਾਰਿਸ਼ ਕਰਦੀ ਹੈ, ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਅਜਿਹਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦੀ ਗੱਲ ਨੂੰ ਬੁਲੰਦ ਕਰ ਰਿਹਾ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ ਵਨ ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਸਾਡੇ ਇਸ ਪਤੇ ਤੇ ਮੇਲ ਕਰ ਸਕਦੇ ਹੋ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।